अस्सलाम वालेकुम सत श्री अकाल जी। उम्मीद करना कि सारे ठीक होवोगे और अज दा नवां सिक्के दा एग्जाम है। ਇਹ ਜੀ ਆਤਫ ਮੁਹੰਮਦ। ਆਤਫ ਬਾਈ ਨੇ ਜੀ ਇਹਨਾਂ ਥਿਊਰੀ ਪਾਸ ਕੀਤੀ ਹੈ। ਦੋ ਗਲਤੀਆਂ ਇਹਨਾਂ ਦੀਆਂ ਹੋਈਆਂ ਸਨ, ਥਿਊਰੀ ਪਾਸ ਕਰ ਲਈ ਹਨ, ਬਹੁਤ ਬਹੁਤ ਮੁਬਾਰਕ ਹੋਵੇ ਰੋਮਾ ਤੋਂ ਨੇ। ਠੀਕ ਹੈ। ਤੇ ਦੂਸਰਾ ਜਿਹੜੇ ਨਵੇਂ ਸਟੂਡੈਂਟ ਨੇ, ਪੂਰਾ ਕੋਰਸ ਅਪਲੋਡ ਹੈ ਇਸ ਚੈਨਲ ਦੇ ਉੱਤੇ, ਤੁਸੀਂ ਆਪਣੀ ਤਿਆਰੀ ਤੋਂ ਫ੍ਰੀ ਕਰ ਸਕਦੇ ਹੋ। ਠੀਕ ਹੈ। ਤੇ ਸਕਰੀਨ ਫੁੱਲ ਕਰਕੇ ਵੇਖਿਆ ਕਰੋ ਤਾਂ ਕਿ ਤੁਹਾਨੂੰ ਪੂਰੀ ਫੋਨ ਦੀ ਸਕਰੀਨ ਦੇ ਉੱਤੇ ਸਿੱਕੇ ਨਜ਼ਰ ਆਵੇ ਜਾਂ ਵੀਡੀਓ ਨਜ਼ਰ ਆਵੇ। ਠੀਕ ਹੈ। ਚਲੋ ਜੀ, ਅੱਜ ਦੀ ਵੀਡੀਓ ਸਵਾਲ ਵੇਖ ਲੈਂਦੇ ਹਾਂ। ਪਹਿਲਾ ਸਵਾਲ ਹੈ ਜੀ, ਨਿਸ਼ਾਨ ਤੋਂ ਨਜ਼ਰ ਆ ਰਿਹਾ ਹੈ ਕਿ ਜਿਹੜੇ ਟਰੱਕ 3.5 ਟਨ ਤੋਂ ਉੱਤੇ ਨੇ ਉਹ ਸੱਜੇ ਕੁਰਸੀਏ destra ਕੁਰਸੀ ਵਿੱਚ ਚੱਲ ਸਕਦੇ ਨੇ, ਖੱਬੇ ਵਿੱਚ ਨਹੀਂ ਚੱਲ ਸਕਦੇ। Il segnale raffigurato indica ਨਿਸ਼ਾਨ ਦੱਸ ਰਿਹਾ ਕਿ gli autocarri ਵੀ ਟਰੱਕ ਜਿਹੜੇ ਨੇ ਦੀ massa complessiva superiore a 3,5 tonnellate, ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਸੁਪਰੀਓਰ ਹੈ, ਜ਼ਿਆਦਾ ਵੇ, possono percorrere, ਕਹਿੰਦਾ ਉਹ ਚੱਲ ਸਕਦੇ ਨੇ 16 ਕੁਰਸੀਆਂ ਦੀ destra, ਸਿਰਫ ਸੱਜੇ ਕੁਰਸੀਏ 'ਚ। ਵੇਰੋ ਜੀ। ਦੂਸਰਾ, la distanza di sicurezza, ਕਹਿੰਦਾ ਜਿਹੜਾ ਹਿਫਾਜ਼ਤੀ ਫਾਸਲਾ ਹੈ, deve essere di almeno 100 metri, ਕਹਿੰਦਾ ਘੱਟੋ ਘੱਟ 100 ਮੀਟਰ ਹੋਣਾ ਚਾਹੀਦਾ ਹੈ, in caso di forte pioggia, ਤੇਜ਼ ਬਾਰਿਸ਼। ਫਾਲਸੋ। ਤੀਸਰਾ, non si può sorpassare, ਕਹਿੰਦਾ ਓਵਰਟੇਕ ਨਹੀਂ ਕਰ ਸਕਦੇ, in corrispondenza del uscita, ਜਿਹੜਾ ਉਸ਼ੀਤਾ ਵੇ ਉਹਦੇ ਸਾਹਮਣੇ, ਦੀ un pubblico perché, ਜੋ ਪਬਲਿਕ ਪਾਰਕਿੰਗ ਦਾ ਜਿਹੜਾ ਉਸ਼ੀਤਾ ਕਹਿੰਦਾ ਉਹਦੇ ਸਾਹਮਣੇ ਤੁਸੀਂ ਓਵਰਟੇਕ ਨਹੀਂ ਕਰ ਸਕਦੇ। ਫਾਲਸੋ ਜੀ। ਚੌਥਾ, lo uso delle luci di posizione, ਕਹਿੰਦਾ ਲੂਚੀ ਦੀ ਪੋਜੀਸ਼ਨ ਦਾ ਇਸਤੇਮਾਲ ਹੈ, ਇਹ obbligatorio di notte, ਕਹਿੰਦਾ ਰਾਤ ਨੂੰ ਇਹ ਲਾਜ਼ਮੀ ਹੈ। durante la sosta, ਜਦੋਂ ਸੋਸਤਾ ਕਰਦੇ ਹੋ, ਫੌਰੀ ਦਾ करे जाते तू बाहर। ਫਾਲਸੋ ਜੀ। ਜਦੋਂ करे जाते तू ਬਾਹਰ ਹੋ ਗਏ ਹੋ ਤਾਂ ਫਿਰ ਲਾਈਟਾਂ ਦਾ ਇਸਤੇਮਾਲ ਜ਼ਰੂਰੀ ਕੋਈ ਨਹੀਂ। ਠੀਕ ਹੈ ਜੀ। ਇਹਨਾਂ ਵੇਰੋ ਕੀਤੀ ਹੈ ਕਿ ਇਹਨਾਂ ਦੀ ਇਹ ਗਲਤੀ ਹੋਈ ਹੈ, ਇਹਨਾਂ ਵੇਰੋ ਕੀਤੀ ਹੈ, ਲੇਕਿਨ ਸਵਾਲ ਹੈ ਫਾਲਸੋ। 5 ਨੰਬਰ ਸਵਾਲ ਜੀ, ਇਦੋਨੀਤਾ ਲਗਵਿਦਾ, ਕਹਿੰਦਾ ਸਹੀ ਡਰਾਈਵਿੰਗ ਦੇ ਲਈ può essere compromesso, ਕਹਿੰਦਾ ਕੰਪਰੋਮਾਈਜ਼ ਕਰੋ ਦੇ, ਮਤਲਬ ਇਹ ਕੰਪਰੋਮਾਈਜ਼ ਸਮਝੌਤਾ ਕਰੋ ਦੇ, se si fa uso di allucinogeni, ਮਤਲਬ ਮੈਡੀਸਨ ਕੋਈ ਦੱਸੀ ਉਹਨੇ, ਤੇ ਕਹਿੰਦਾ ਅਗਰ ਇਸ ਮੈਡੀਸਨ ਦਾ ਇਸਤੇਮਾਲ ਕਰਦੇ ਹੋ ਤੇ ਤੁਸੀਂ ਸਹੀ ਡਰਾਈਵਿੰਗ ਦੇ ਲਈ ਕੰਪਰੋਮਾਈਜ਼ ਕੀਤਾ ਹੈ ਕਿਸੇ ਦਾ, ਇਹ ਤੁਹਾਨੂੰ ਕੰਮ ਨਹੀਂ ਸੀ ਕਰਨਾ ਚਾਹੀਦਾ। ਵੇਰੋ ਜੀ। 6ਵਾਂ ਜੀ, la trasparenza e la pulizia dei vetri dei finestrini del veicolo, ਕਹਿੰਦਾ ਜੇ ਗੱਡੀ ਦੇ ਦਰਵਾਜ਼ਿਆਂ ਦੇ ਸ਼ੀਸ਼ੇ ਤੁਸੀਂ ਸਾਫ਼ ਰੱਖਦੇ ਹੋ, garantiscono una migliore visibilità esterna, ਕਿ ਇਸ ਚੀਜ਼ ਦੀ ਗਰੰਟੀ ਹੋਵੇ ਦੀ una migliore visibilità esterna, ਕਿ ਤੁਹਾਨੂੰ ਬਾਹਰੋਂ ਸਹੀ ਨਜ਼ਰ ਆਵੇਗਾ, ਚੰਗਾ ਨਜ਼ਰ ਆਵੇਗਾ। ਵੇਰੋ ਜੀ, ਅਗਰ ਸ਼ੀਸ਼ੇ ਸਾਫ਼ ਨੇ ਗੱਡੀ ਦੇ ਤੇ ਤੁਹਾਨੂੰ ਬਾਹਰੋਂ ਸਹੀ ਨਜ਼ਰ ਆਵੇਗਾ। 7ਵਾਂ ਸਵਾਲ ਜੀ, in presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ non è necessario, ਕਹਿੰਦਾ ਜ਼ਰੂਰੀ ਕੋਈ ਨਹੀਂ, rallentare, slow ਹੋਣਾ, se la cunetta presenta visibilità, ਅਗਰ ਇਹ cunetta ਮਤਲਬ ਟੋਇਆ ਜਾਵੇ, ਜਿਹੜੀ ਨੀਵੀਂ ਜਗ੍ਹਾ ਸੁਰੰਗ ਜੀ ਕਹਿ ਲਓ, ਇਹ ਥੋੜੀ ਅੰਡਰਪਾਸ ਕਹਿ ਲਓ, ਕਹਿੰਦਾ ਅਗਰ ਇਹਦੇ ਵਿੱਚੋਂ ਨਜ਼ਰ ਆਉਂਦਾ ਪਿਆ ਤੇ ਫਿਰ ਸਲੋ ਹੋਣਾ ਜ਼ਰੂਰੀ ਕੋਈ ਨਹੀਂ। ਫਾਲਸੋ ਜੀ, ਸਲੋ ਹੋਣਾ ਜ਼ਰੂਰੀ ਹੈ। 8ਵਾਂ ਸਵਾਲ ਜੀ, il segnale raffigurato consente, ਨਿਸ਼ਾਨ ਕਹਿੰਦਾ ਇਜਾਜ਼ਤ ਦਿੰਦਾ ਹੈ, ad un autovettura ਕਾਰ ਨੂੰ, di sorpassare un ਮੋਟਰਸਾਈਕਲ ਨੂੰ ਓਵਰਟੇਕ ਕਰਨੇ ਦੀ। ਵੇਰੋ ਜੀ। ਅੱਛਾ, ਇੱਥੇ ਓਵਰਟੇਕ ਮਨਾ ਹੈ ਗੱਡੀ ਨੂੰ ਕਰਨਾ, ਮੋਟਰਸਾਈਕਲ ਨੂੰ ਅਗਰ ਤੁਸੀਂ ਓਵਰਟੇਕ ਕਰ ਸਕਦੇ ਹੋ ਕੁਰਸੀ ਅੰਦਰ ਰਹਿੰਦਿਆਂ ਹੋਇਆ ਤੇ ਫਿਰ ਕਰ ਸਕਦੇ ਹੋ। ਠੀਕ ਹੈ ਜੀ। ਮੋਟਰਸਾਈਕਲ ਹੋ ਗਈ, ਮੋਟਰੀਨਾ ਹੋ ਗਈ। 9ਵਾਂ ਸਵਾਲ ਜੀ, ਲਾਈਨ ਤੋਂ ਨਜ਼ਰ ਆ ਰਹੀ ਹੈ, ਅਗਰ ਇੱਥੇ ਸਟਾਪ ਦਾ ਨਿਸ਼ਾਨ ਹੋਵੇ ਫਿਰ ਰੁਕਣਾ ਲਾਜ਼ਮੀ ਹੈ, ਅਗਰ ਇਸ਼ਾਰਾ ਲੱਗਿਆ ਹੋਵੇ ਫਿਰ ਇਸ਼ਾਰੇ ਦੇ ਮੁਤਾਬਕ ਚੱਲਣਾ ਹੈ, ਤੇ ਅਗਰ ਇਸ ਤਰ੍ਹਾਂ ਹੋਵੇ ਤੇ ਫਿਰ ਰੁਕਣਾ ਲਾਜ਼ਮੀ ਨਹੀਂ ਹੁੰਦਾ, ਫਿਰ ਤੁਸੀਂ ਸਿਚੁਏਸ਼ਨ ਵੇਖ ਕੇ ਬਿਨਾਂ ਰੁਕੇ ਵੀ ਜਾ ਸਕਦੇ ਹੋ ਅਗਰ ਇਹ ਨਿਸ਼ਾਨ ਹੋਵੇ ਤੇ। La striscia trasversale continua in figura, ਕਹਿੰਦਾ ਵੀ ਟ੍ਰਾਵਰਸਾਲੇ ਕੰਟੀਨਿਊ ਲਾਈਨ ਹੈ ਜਿਹੜੀ ਹੈ ਅੱਗੇ ਫਰੰਟ ਤੇ ਮੋਟੀ ਜੀ ਲਾਈਨ ਲੱਗੀ, ਇਹਦੀ ਗੱਲ ਪਿਆ ਕਰਦਾ ਹੈ। ਇੰਡੀਕਾ, ਕਹਿੰਦੇ ਦੱਸ ਰਿਹਾ il punto, ਉਹ ਪੁਆਇੰਟ, ਉਹ ਜਗ੍ਹਾ, in cui dobbiamo restarci, ਜਿੱਥੇ ਅਸਾਂ ਲਾਜ਼ਮੀ ਰੁਕਣਾ ਹੈ, ad un incrocio ਚੌਕ ਤੇ, se non è regolato, ਕਹਿੰਦਾ ਅਗਰ non è regolato ਮਤਲਬ ਅਗਰ ਇਸ਼ਾਰਾ ਨਹੀਂ ਲੱਗਿਆ ਤੇ। ਫਾਲਤੂ ਜੇ ਅਗਰ ਇਸ਼ਾਰਾ ਨਹੀਂ ਲੱਗਿਆ, ਅਗਰ ਇਸ ਤਰ੍ਹਾਂ ਦੀ ਲਾਈਨ ਹੋਵੇ ਤੇ ਫਿਰ ਰੁਕਣਾ ਲਾਜ਼ਮੀ ਨਹੀਂ ਹੁੰਦਾ। 10 ਨੰਬਰ ਸਵਾਲ ਜੀ, ਨਿਸ਼ਾਨ ਤੋਂ ਨਜ਼ਰ ਆ ਰਿਹਾ ਮੈਕਸਿਮਮ ਸਪੀਡ ਦਾ ਥੱਲੇ ਕੰਟੀਨਿਊ ਵਾਲੀ ਲਾਈਨ ਲੱਗੀ ਹੈ, ਨਿਸ਼ਾਨ ਬਣੇ ਹੈ। il segnale raffigurato indica, ਨਿਸ਼ਾਨ ਦੱਸ ਰਿਹਾ la continuazione del limite massimo di velocità, ਕਹਿੰਦਾ ਜਿਹੜੀ ਮੈਕਸਿਮਮ ਸਪੀਡ ਲਿਮਿਟ ਹੈ ਉਹ ਕੰਟੀਨਿਊਏਸ਼ਨ ਮਤਲਬ ਹਲੇ ਚੱਲ ਰਹੀ ਹੈ, ਕੰਟੀਨਿਊ ਹੈ। ਵੇਰੋ ਜੀ। 11 ਨੰਬਰ ਜੀ, il veicolo S, ਕਹਿੰਦਾ ਇਸ ਗੱਡੀ muovendosi in retromarcia ਕਰਦੀ ਹੈ per immettersi nella circolazione, ਟ੍ਰੈਫਿਕ ਦੇ ਵਿੱਚ ਐਂਟਰ ਹੋਣ ਵਾਸਤੇ, deve assicurarsi, ਕਹਿੰਦਾ ਇਹ ਇਸ ਚੀਜ਼ ਦਾ ਪੱਕ ਕਰ ਲੈ ਕਿ la strada sia libera, ਵੀ ਸਾਡਾ ਖਾਲੀ ਹੈ,
ये फार वाला मनोवरा ते मनोवरा करना है, मतलब जी गड्डी रिवर्स करनी सू, ये करनी है कौन पार्टिकुलर प्रूडेंसा खास एहतियात सावधानी दे नाल। फिर जी 12 नंबर la sosta di emergenza कहंदा जेहड़ा एमरजेंसी वे सोस्ता हुंदा है ए इंटरुzione della marcia कहंदा जेहड़ा चलने तो रोक दो या चलने में रुकावट होंदी है nel caso ओ सूरत विच in cui il veicolo deve arrestarsi उदों जदों तुहानू गड्डी रोकनी पवे लाजमी per malessere fisico del conducente जो ड्राइवर बीमार हो गया है ओ दी un passaggero या पैसेंजर बीमार हो गया तो वेरो जी अगर गड्डी खराब हो जाए ड्राइवर बीमार हो जाए या जे कोई पैसेंजर बैठे वो बीमार हो जाए तो इस वजह सन अगर गड्डी रोकनी पैंदी है साइड ते वो सोचता दी एमरजेंसा विच हुंदा है। 13 नंबर il casco deve essere sostituito कहंदा हेलमेट चेंज कर लो dopo che abbia subito un forte urto जदों जोर दी टक्कर लगी है anche se non mostra deformazioni भावें कहंदा non mostra ओदे ते नजर नहीं आ रहे deformazioni crack सुला कलोता एस्टर्ना ओदे बाहर वाले खोल दे उत्ते वेरो जी अगर कोई बंदा मोटरसाइकिल चला रहा है उन्हें हेलमेट पाई है डिगदा है हेलमेट थल्ले लगदा है ठीक है बजायर ही अगर हेलमेट दे उत्ते नजर नहीं आ रहा कि टुटे है या कुछ भी नहीं उन्होंने होया फिर भी चेंज कर लो क्यों कि जेड़ी ओदी मजबूती पहली दफा सी वो दूसरी दफा नहीं होने लगी इस वास्ते बेहतर है वे कि उन्होंने चेंज कर लो। Durante la guida कहता है ड्राइविंग के दौरान si devono usare gli occhiali da vista भी नजर वाली ऐनक यूज करनी जे o le lenti a contatto या लेंस यूज करने जे se nella patente कहता अगर लाइसेंस दे ਵਿੱਚ si trova indicato tale obbligo अगर ਉੱਥੇ ਦੱਸਿਆ ਗਿਆ ਕਿ obbligo है वेरो जी अगर ਉੱਥੇ ਲਿਖੇ ਹੈ मतलब ਕੋਡ ਲਿਖ ਦਿੰਦੇ ਨੇ ਤੇ ਅਗਰ ਉੱਥੇ ਲਾਇਸੈਂਸ ਦੇ ਉੱਤੇ ਤੁਹਾਡੇ ਲਾਇਸੈਂਸ ਉੱਤੇ ਲਿਖਿਆ ਕਿ ਇਹਨੇ ਐਨਕ ਜਾਂ ਲੈਂਸ ਲਾਣੇ ਜ਼ਰੂਰੀ ਨੇ ਫਿਰ ਤੁਸੀਂ ਜਦੋਂ ਵੀ ਗੱਡੀ ਚਲਾਓਦੇ ਇਹ ਦੋਵੇਂ ਚੀਜ਼ਾਂ ਹੋਣੀਆਂ ਦੋਵਾਂ ਵਿੱਚ मतलब ਇੱਕ ਹੋਣੀ ਲਾਜ਼ਮੀ ਹੈ। 15 ਜੀ in una carreggiata exturbana ਕਹਿੰਦਾ exturbana carreggiate ਵਿੱਚ del tipo rappresentato ਜਿਸ ਤਰ੍ਹਾਂ ਦਾ ਦਿਖਾਇਆ ਗਿਆ si può sempre marciare per file parallele ਕਹਿੰਦਾ ਹਮੇਸ਼ਾ ਹੀ ਇਹ ਤੇ file parallele ਚੱਲ ਸਕਦੇ ਹੋ ਫਾਲਤੂ sempre ਨਹੀਂ ਚੱਲ ਸਕਦੇ। 16 ਕੀ ਮਤਲਬ ਹੈ ਖੱਬੇ ਮੁੜਨਾ ਜੇ il segnale raffigurato indica ਨਿਸ਼ਾਨ ਦੱਸ ਰਿਹਾ ਹੈ ਕਿ ci si può fermare ਵੀ ਅਸੀਂ ਰੁਕ ਸਕਨੇ ਆ sulla sinistra della strada ਸੜਕ ਦੇ ਖੱਬੀ ਸਾਈਡ ਤੇ ਫਾਲਤੂ ਜੀ ਰੁਕਣੇ ਦੀ ਤੇ ਗੱਲ ਨਹੀਂ ਕਰ ਰਿਹਾ। 17 se il vigile ha un braccio alzato ਕਹਿੰਦਾ ਅਗਰ ਬਿਜਲੀ ਵਾਲੇ ਇਸ ਤਰ੍ਹਾਂ ਬਾਜ਼ੂ ਚੁੱਕੇ ਆ come in figura ਜਿਸ ਤਰ੍ਹਾਂ ਤਸਵੀਰ ਦੇ ਵਿੱਚ bisogna rallentare ਕਹਿੰਦਾ ਸਲੋ ਹੋਣਾ ਹੈ solo ਸਿਰਫ se nell'incrocio vi sono binari del tram ਅਗਰ ਕਹਿੰਦਾ ਚੌਕ ਦੇ ਵਿੱਚ ਟਰਾਮ ਦੀਆਂ ਪਟੜੀਆਂ ਹੋਣ ਤਾਂ ਸਿਰਫ ਤਾਂ ਸਲੋ ਹੋਣਾ ਹੈ ਫਾਲਤੂ। 18 ਨੰਬਰ ਜੀ ਨਿਸ਼ਾਨ ਵੇਖ ਲਓ ਇਹ ਜਿਹੜੀਆਂ ਗੱਡੀਆਂ ਨੇ ਵੱਡੀਆਂ ਉਹਨਾਂ ਦੇ ਪਿੱਛੇ ਇਹ ਨਿਸ਼ਾਨ ਲੱਗੇ ਹੋ ਸਕਦੇ ਨੇ I contrassegni rappresentati in figura ਨਿਸ਼ਾਨ ਤਸਵੀਰੇ ਕਹਿੰਦਾ ਦਿਖਾਏ ਗਏ ਨੇ sono applicati sulla parte posteriore ਕਹਿੰਦਾ ਪਿਛਲੇ ਹਿੱਸੇ ਤੇ ਲੱਗੇ ਹੁੰਦੇ ਨੇ di alcune categorie di veicoli ਕੁਝ ਕੈਟਾਗਰੀ ਦੀਆਂ ਗੱਡੀਆਂ ਦੇ ਪਿੱਛੇ ਵੇਰੋ ਜੀ। 19 ਨੰਬਰ il conducente di un autoveicolo ਗੱਡੀ ਦਾ ਡਰਾਈਵਰ ਹੈ ਕਿ parte dal margine della carreggiata ਜਿਹੜੇ carreggiate ਦੇ ਕਿਨਾਰੇ ਤੋਂ parte ਕਰਦਾ ਹੈ ਮਤਲਬ ਰਵਾਨਾ ਹੁੰਦਾ ਹੈ ਚੱਲਦਾ ਹੈ e si immette nel flusso della circolazione del traffic ਚੱਲਣੇ ਵਿੱਚ ਐਂਟਰ ਹੁੰਦਾ ਮਤਲਬ ਟ੍ਰੈਫਿਕ ਚੱਲਦੀ ਹੈ ਭਈ ਉਹਦੇ ਫਲੋ ਵਿੱਚ ਐਂਟਰ ਹੁੰਦਾ ਹੈ deve allacciare la cintura di sicurezza ਕਹਿੰਦਾ ਉਸ ਲਾਜ਼ਮੀ ਬੈਲਟ ਬੰਨਣਾ ਹੈ salvo che non sia esentato ਭਈ ਅਗਰ ਉਹਨੂੰ esentato ਨਹੀਂ ਤੇ ਮਤਲਬ ਅਗਰ ਉਹਨੂੰ ਮਾਫ ਨਹੀਂ ਤੇ ਵੇਰੋ ਜੀ ਅਗਰ ਜਦੋਂ ਤੁਸੀਂ ਗੱਡੀ ਚਲਾਉਂਦੇ ਹੋ ਟ੍ਰੈਫਿਕ ਦੇ ਵਿੱਚ ਐਂਟਰ ਹੋਣਾ ਹੈ ਮਤਲਬ ਰੋਡ ਉੱਤੇ ਜਦੋਂ ਵੀ ਅਸਾਂ ਚੜਨਾ ਹੈ ਤੇ ਹੈਲਮਟ ਪਹਿਲਾਂ ਬੰਨ ਕੇ ਚੜਨਾ ਹੈ ਅਗਰ ਕਿਸੇ ਬੰਦੇ ਨੂੰ ਇਸ ਚੀਜ਼ ਦੀ ਮਾਫੀ ਨਹੀਂ ਮਿਲੀ ਤੇ ਠੀਕ ਹੈ। 20 ਨੰਬਰ ਜੀ ਪਨੇਲੋ ਤੁਹਾਨੂੰ ਨਜ਼ਰ ਆ ਰਹੀ ਹੈ ਜਿਹੜੇ ਟਰੱਕ ਵੱਡੇ ਹੁੰਦੇ ਨੇ 3.5 ਟਨ ਤੋਂ ਸੁਪਰੀਅਰ ਵਜ਼ਨ ਹੁੰਦਾ ਹੈ ਉਹਨਾਂ ਦੇ ਪਿੱਛੇ ਲੱਗੀ ਹੁੰਦੀ ਹੈ। il pannello in figura ਜਿਹੜੀ ਪਨੇਲੋ ਤਸਵੀਰ ਵਿੱਚ facilità ਕਹਿੰਦਾ ਆਸਾਨੀ ਪੈਦਾ ਕਰਦੀ ਹੈ individuazione ਪਹਿਚਾਨ ਕਰਵਾਉਣੇ ਵਿੱਚ della parte posteriore di autocarri ਟਰੱਕਾਂ ਦੇ ਪਿਛਲੇ ਹਿੱਸੇ ਦੀ con massa pieno carico superiore ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ 3.5 ਤੋਂ 3.5 ਟਨ ਤੋਂ ਵੇਰੋ ਜੀ। 21 ਨੰਬਰ La sospensione della patente ਅੱਛਾ ਜੀ ਲਾਇਸੈਂਸ ਸਸਪੈਂਡ ਕਦੋਂ ਹੁੰਦਾ ਹੈ ਨਵੇਂ ਲਾਇਸੈਂਸ ਵਾਲਿਆਂ ਵਾਸਤੇ ਕਿ ਜਦੋਂ ਤੁਸੀਂ ਲਿਮਟ ਦੀ ਰਿਸਪੈਕਟ ਨਹੀਂ ਕਰਦੇ ਮਤਲਬ ਤੁਸੀਂ ਨਵਾਂ ਲਾਇਸੈਂਸ ਲਿਆ ਛੋਟੀ ਗੱਡੀ ਚਲਾਣੀ ਹੈ ਤੁਸੀਂ ਨਹੀਂ ਚਲਾਉਂਦੇ ਪਏ ਵੱਡੀ ਚਲਾ ਰਹੇ ਹੋ ਜਿਹੜੀ ਸਪੀਡ ਲਿਮਟ ਹੈ
ਜਿੰਨੀ ਨਵੇਂ ਲਾਇਸੈਂਸ ਵਾਲਿਆਂ ਵਾਸਤੇ ਰੱਖੀ ਗਈ ਹੈ ਤੁਸੀਂ ਉਹ 'ਤੇ ਅਮਲ ਨਹੀਂ ਪੇ ਕਰਦੇ, ਉਸ ਤੋਂ ਜ਼ਿਆਦਾ ਸਪੀਡ ਰੱਖੀ ਹੈ ਤੁਸੀਂ, ਚੈੱਕ ਹੋ ਜਾਓ ਤੇ ਲਾਇਸੈਂਸ ਤੁਹਾਡਾ ਸਸਪੈਂਡ ਕਰ ਦੇਣਗੇ। ਹਫ਼ਤੇ ਤੋਂ ਲੱਗ ਕੇ ਡਿਪੈਂਡ ਕਰਦਾ ਹੈ ਪੁਲਿਸ ਵਾਲੇ ਤੇ ਕਿੰਨਾ ਕਰਦਾ ਹੈ, ਮਿਨੀਮਮ ਹਫ਼ਤਾ 10 ਦਿਨ ਕਰ ਸਕਦਾ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਮੇਰੇ ਖਿਆਲ ਨਾਲ 6 ਮਹੀਨੇ ਸਾਲ ਵੀ ਕਰ ਸਕਦੇ ਨੇ। La sospensione della patente è disposta, ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ad esempio, ਐਗਜ਼ਾਮਪਲ ਦੇਣ ਲੱਗਾ ਕਦੋਂ ਹੋਵੇਗਾ, quando il neopatentato, ਜਦੋਂ ਨਵੇਂ ਲਾਇਸੈਂਸ ਵਾਲਾ ਬੰਦਾ circola ਚੱਲਦਾ ਹੈ senza rispettare le limitazioni, ਬਿਨਾਂ ਰਿਸਪੈਕਟ ਕਰਨੇ ਤੋਂ ਜਿਹੜੀ ਲਿਮਿਟ ਪਾਬੰਦੀਆਂ ਨੇ sui veicoli ਗੱਡੀ ਦੀਆਂ ਇਹ sulle velocità ਤੇ ਸਪੀਡ ਦੀਆਂ, ਮਤਲਬ ਸਪੀਡ ਤੇ ਅਮਲ ਨਹੀਂ ਕਰਦਾ ਜਾਂ ਗੱਡੀ ਦੇ ਜਿਹੜੀ ਛੋਟੀ ਚਲਾਣੀ ਸੋ ਨਹੀਂ ਚਲਾਉਂਦਾ ਉਸ ਚੀਜ਼ ਤੇ ਅਮਲ ਨਹੀਂ ਕਰਦਾ, ਫਿਰ ਵੀ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ। ਵੇਰੋ ਜੀ 22 ਨੰਬਰ ਸਵਾਲ, per poter stipulare una polizza assicurativa, ਕਹਿੰਦੇ ਇੰਸ਼ੋਰੈਂਸ ਦੀ ਉਸ ਪਾਲਿਸੀ ਦਾ ਕੰਟਰੈਕਟ ਸਾਈਨ ਕਰਨੇ ਵਾਸਤੇ contro il rischio di furto, ਜਿਹੜੀ ਚੋਰੀ ਵਾਲੀ ਹੁੰਦੀ ਹੈ, ਮਤਲਬ ਸੌਖੇ ਲਫ਼ਜ਼ਾਂ ਕਹਿ ਲਓ ਕੋਈ ਚੋਰੀ ਵਾਲੀ ਇੰਸ਼ੋਰੈਂਸ ਕਰਵਾਉਣੇ ਵਾਸਤੇ ਅਕੋਰੇ ਜ਼ਰੂਰੀ ਹੈ ਕਿ il veicolo sia dotato ਹੋਵੇ, ਗੱਡੀ ਨੂੰ ਲੱਗਿਆ ਹੋਵੇ ਦੀ anti furto ਟਰੈਕਰ ਜਿਹੜਾ ਹੈ, ਫਾਲਸੋ, ਇਹ ਕੋਈ ਸ਼ਰਤ ਨਹੀਂ। 23 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ, ਆਪਣੇ ਆਪ ਨੂੰ ਹਮੇਸ਼ਾ ਸੱਜੀ ਸਾਈਡ ਤੇ ਰੱਖਣਾ, ਸਾਡੀ ਸੱਜੀ ਸਾਈਡ ਬੰਦ ਹੈ, ਅਗਰ ਇਸ਼ਾਰਾ ਹੋਵੇ ਤਾਂ ਇਸ਼ਾਰੇ ਦੇ ਮੁਤਾਬਕ ਚੱਲਾਂਗੇ, ਅਗਰ ਨਾ ਹੋਵੇ ਤਾਂ ਫਿਰ ਅਸੀਂ ਪਹਿਲ ਦਿਆਂਗੇ। In presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ o del semaforo a tre luci, ਕਹਿੰਦਾ ਇਹ 3 ਇਸ਼ਾਰੇ ਲੱਗੇ ਨੇ ਇੱਥੇ, ਮਤਲਬ ਇਸ਼ਾਰਾ ਆ ਗਿਆ। abbiamo la precedenza, ਕਹਿੰਦਾ ਸਾਡੀ ਪਹਿਲ ਹੋਵੇਗੀ se il semaforo è a luce verde, ਅਗਰ ਇਸ਼ਾਰੇ ਦੀ luce verde ਤੇ ਵੇਰੋ ਜੀ verde ਵਿੱਚ ਫਿਰ ਸਾਡੀ ਪਹਿਲ, ਕਿਉਂਕਿ ਇਸ਼ਾਰਾ ਲੱਗਿਆ ਅਸਾਂ ਫਿਰ ਉਹਦੇ ਹਿਸਾਬ ਨਾਲ ਚੱਲਣਾ। 24 ਨੰਬਰ ਜੀ, ਜਿੱਥੇ ਨਿਸ਼ਾਨ ਲੱਗੇ ਹੋਏ ਉੱਥੇ ਅਸਾਂ ਪ੍ਰੈਸੀਡੈਂਸਾ ਦੇਣਾ ਹੈ, ਕੁਝ ਮੀਟਰ ਅੱਗੇ ਜਾ ਕੇ ਟੀ ਟਾਈਪ ਚੌਕ ਹੋ ਸਕਦਾ ਹੈ। il segnale raffigurato ਨਿਸ਼ਾਨ ਦਿਖਾਇਆ ਗਿਆ, può pronunciare un incrocio a T, ਕਹਿੰਦਾ ਦੱਸ ਰਿਹਾ ਕਿ ਚੌਕ ਹੈ ਟੀ ਤਰ੍ਹਾਂ ਦਾ, in cui bisogna dare la precedenza, ਤੇ ਇੱਥੇ ਦਾਰੇ ਕਰਨਾ ਜੇ ਦੇਣਾ ਜੇ ਪ੍ਰੈਸੀਡੈਂਸਾ ਹੱਕ। ਵੇਰੋ 5 ਨੰਬਰ ਜੀ, ਨਿਸ਼ਾਨ ਤੋਂ ਨਜ਼ਰ ਆ ਰਿਹਾ ਹੈ, ਨਿਸ਼ਾਨ ਸਿੰਪਲ ਇਹ ਹੀ ਹੈ ਕਿ ਦੱਸ ਰਿਹਾ ਜਿਹੜਾ ਨਜ਼ਦੀਕ ਕੋਈ ਥਾਣਾ ਵੇ ਉਹਦਾ ਪਤਾ ਐਡਰੈਸ ਸਾਰਾ ਕੁਝ ਇਹ ਚੀਜ਼ਾਂ ਦੱਸ ਰਿਹਾ, ਠੀਕ ਹੈ। il segnale raffigurato indica, ਨਿਸ਼ਾਨ ਦੱਸ ਰਿਹਾ una zona riservata, ਕਹਿੰਦਾ zona riserve al parcheggio dei veicoli della polizia, ਪੁਲਿਸ ਵਾਲੀਆਂ ਗੱਡੀਆਂ ਦੀ ਪਾਰਕਿੰਗ ਵਾਸਤੇ, ਫਾਲਸੋ। 26 ਨੰਬਰ, lo spazio di frenatura, ਕਹਿੰਦਾ ਕਿ spazio di frenatura ਵੇ diventa 9 volte maggiore, ਕਹਿੰਦਾ 9 ਗੁਣਾ ਜ਼ਿਆਦਾ ਹੋਵੇਗੀ se la velocità è triplica, ਅਗਰ ਸਪੀਡ ਹੈ ਟ੍ਰਿਪਲ ਹੈ। ਵੇਰੋ ਜੀ ਟ੍ਰਿਪਲਿਕਾ ਕਿਹਨੂੰ ਆਖਦੇ ਨੇ, 3 ਨੂੰ, 3 ਨੂੰ 3 ਜ਼ਰਬ ਦੇਣੀ ਹੈ 9, ਉਹਨੇ 9 ਵੋਲਟ ਕੀ ਹੈ, ਠੀਕ ਹੈ। ਵੇਰੋ 27 ਨੰਬਰ, ਨਿਸ਼ਾਨ ਵੇਖ ਲਓ ਜੀ, ਪਹਿਲਾਂ B ਜਾਏਦੀ, ਫਿਰ H ਤੇ ਫਿਰ C, H ਜਿਹੜੀ ਹੈ ਦੂਸਰੇ ਜਾਏਦੀ। nella situazione rappresentata in figura, ਕਹਿੰਦਾ ਜਿਹੜੀ ਸਿਚੁਏਸ਼ਨ ਤਸਵੀਰ ਦਿਖਾਈ ਗਈ ਹੈ, il veicolo H ਗੱਡੀ passa per secondo ਦੂਸਰੇ ਤੇ ਗੁਜ਼ਰਦੀ। ਵੇਰੋ ਅੱਛਾ ਜੀ 28 ਨੰਬਰ ਸਵਾਲ, la presenza dei veicoli, ਕਹਿੰਦਾ ਗੱਡੀਆਂ ਮੌਜੂਦ ਨੇ che possono raggiungere velocità molto diverse tra loro, ਬਈ ਉਹਨਾਂ ਦੇ ਵਿੱਚ, ਉਹਨਾਂ ਗੱਡੀਆਂ ਦੇ ਵਿੱਚ ਸਪੀਡ ਦਾ ਕਹਿੰਦਾ ਜ਼ਿਆਦਾ ਫਰਕ ਹੈ, molto diverse ਵੇ, ਠੀਕ ਹੈ। soprattutto su strada exturbana, ਖਾਸ ਤੌਰ ਤੇ ਐਕਸਟਰਬਾਨਾ ਸੜਕ ਦੇ ਉੱਤੇ costituisce un fattore di sicurezza, ਕਹਿੰਦਾ ਇਹ ਚੀਜ਼ ਜਿਹੜੀ ਸਪੀਡ ਦਾ ਗੱਡੀਆਂ ਵਿੱਚ ਜ਼ਿਆਦਾ ਫਰਕ ਹੈ, ਇਹ ਚੀਜ਼ costituisce ਬਣਾਏ ਦੀ un fattore di sicurezza, मतलब ज्यादा सिक्योरेसा, हिफाजत, सुरक्षा, सेफ्टी बनाए दी। फालतू की अगर सड़क ਦੇ ਉੱਤੇ ਉੱਥੇ ਹੀ ਹੁਣ ਸਾਈਕਲ ਚੱਲ ਰਿਹਾ, ਸਾਈਕਲ ਦੀ ਕਿੰਨੀ ਸਪੀਡ ਕਰ ਲਓ ਨਾਰਮਲ 15 20 25, ਠੀਕ ਹੈ, ਉੱਥੇ ਗੱਡੀ ਇੱਕ ਚੱਲਦੀ ਪਈ 100 ਦੀ ਸਪੀਡ ਤੇ ਇਹ ਚੀਜ਼ਾਂ ਖਤਰਨਾਕ ਹੁੰਦੀਆਂ ਨੇ ਜਦੋਂ ਸਪੀਡ ਦੇ ਵਿੱਚ ਜ਼ਿਆਦਾ ਫਰਕ ਹੋਵੇ। ਬਈ ਇੱਕ ਗੱਡੀ 20 ਦੀ ਸਪੀਡ ਤੇ ਚੱਲਦੀ ਪਈ ਜਾਂ 50 ਦੀ ਸਪੀਡ ਤੇ ਚੱਲਦੀ ਹੈ ਪਈ, ਦੂਸਰੀ 100 125 ਚੱਲਦੀ ਹੈ ਪਈ, ਤੇ ਇਹ ਚੀਜ਼ ਖਤਰਨਾਕ ਹੁੰਦੀ ਹੈ, ਇਹ ਖਤਰਾ ਬਣਾਉਂਦੀ ਹੈ, ਸਿਕਿਉਰੇਸਾ ਨਹੀਂ ਬਣਾਉਂਦੀ, ਠੀਕ ਹੈ, ਫਾਲਸੋ। ਅੱਛਾ ਜੀ, ਇਹ ਸੱਚ ਇਹਨਾਂ ਦੂਸਰਾ ਸਵਾਲ ਗਲਤ ਹੋਇਆ, ਇਹਨਾਂ ਵੇਰੋ ਕੀਤੇ ਹੈ ਲੇਕਿਨ ਫਾਲਸੋ ਹੈ। 29 ਨੰਬਰ, in presenza di tratti di strada ghiacciati, ਕਹਿੰਦਾ ਸੜਕ ਦਾ ਉਹ ਹਿੱਸਾ ਜਿੱਥੇ ghiacciati ਬਰਫ਼ ਜੰਮੀ ਹੈ, ਇਹ opportuno, ਤੁਹਾਨੂੰ ਚਾਹੀਦਾ in discesa, ਕਹਿੰਦਾ ਢਲਾਣ ਦੇ ਉੱਤੇ procedere con marce basse, ਵੀ ਛੋਟੇ ਗੇਅਰ ਲਾ ਕੇ ਚੱਲੋ, ਮਤਲਬ ਪਹਿਲਾ ਦੂਸਰਾ, ਠੀਕ ਹੈ, ਵੇਰੋ। ਤੀਸਰਾ, l'inquinamento dell'aria prodotto dai veicoli a motore, ਕਹਿੰਦਾ ਜਿਹੜੀ ਇੰਜਨ ਵਾਲੀਆਂ ਗੱਡੀਆਂ inquinamento ਕਰਦੀਆਂ ਨੇ, ਪੋਲੂਸ਼ਨ ਆਲੂਦਗੀ ਬਣਾਉਂਦੀਆਂ ਨੇ, può essere ridotto, ਕਹਿੰਦਾ ਇਹ ਆਲੂਦਗੀ ਘਟ ਸਕਦੀ ਹੈ evitando di usare il veicolo, ਜੇ ਤੁਸੀਂ ਗੱਡੀ ਇਸਤੇਮਾਲ ਕਰਨੇ ਤੋਂ ਬਚਦੇ ਹੋ
मतलब गड्डी इस्तेमाल नहीं करते, आप ब्रेवी फिर कोर्सी थोड़े रस्ते मतलब थोड़ा सफ़र करना है 500 मीटर कह लो समझाने वास्ते 500 मीटर किलोमीटर या करना जे तो कहते तुसी गड्डी ना इस्तेमाल करो फिर यह चीज़ जी है पोल्यूशन लूदगी तो असं बच सकते हैं। फिर लो जी